ਉਧਰ ਜਿਹੜੀ ਈਪੀਏ ਦੀ ਤੁਸੀਂ ਗੱਲ ਕੀਤੀ ਆ, ਟਰੱਕ ਮੈਨੂਫੈਕਚਰਰਸ ਇਹ ਜਿਹੜੇ ਈਪੀਏ ਦਾ ਪ੍ਰਪੋਜ਼ਲ ਆ ਕਾਰਬਨ ਐਮਿਸ਼ਨਸ ਨੂੰ ਘੱਟ ਕਰਨ ਵਾਲਾ, ਉਸ 'ਤੇ ਕਾਫੀ ਉਹ ਬੇਸਿਕਲੀ ਪੁਸ਼ ਹਾਰਡ ਕਰ ਰਹੇ ਆ, ਉਸਨੂੰ ਬੈਕ ਕਰ ਰਹੇ, ਪੁਸ਼ ਬੈਕ ਕਰਦੇ ਆ ਵੀ ਭਾਈ ਇਹਦੇ ਲਈ ਤੁਹਾਡਾ ਅਜੇ ਇਨਫਰਾਸਟਰਕਚਰ ਤਿਆਰ ਨਹੀਂ ਆ। ਲੈਕ ਆਫ ਇਨਫਰਾਸਟਰਕਚਰ ਅਤੇ ਜਿਹੜੀ ਸਪੋਰਟ ਆ ਇਸ ਪ੍ਰਪੋਜ਼ਲ ਦੇ ਲਈ, ਜਿੰਨੇ ਇਸ ਨੂੰ ਲੈ ਕੇ ਆਉਣਾ ਆ, ਕਹਿੰਦੇ ਵੀ ਜੇ ਉਹ ਨਹੀਂ ਹੈਗਾ ਤਾਂ ਰੈਸਪੀ ਫਾਰ ਡਿਜ਼ਾਸਟਰ ਆ, ਵੀ ਇਹਦਾ ਨੁਕਸਾਨ ਹੀ ਨੁਕਸਾਨ ਝੱਲਣਾ ਪੈਣਾ ਆ। ਕਾਰਬਨ ਐਮਿਸ਼ਨਸ ਨੂੰ ਹੈਵੀ ਟਰੱਕਸ ਦੇ ਵਿੱਚ ਜਿਹੜੇ ਮਾਡਲ ਈਅਰ 2028 ਆ ਉਸ ਤੋਂ ਬਾਅਦ ਦੇ ਵਿੱਚ ਘਟਾਉਣ ਦੀ ਦਰਖਾਸਤ ਰੱਖੀ ਆ, ਅਤੇ 2036 ਤੋਂ ਬਾਅਦ 'ਚ ਇਹ ਕਿਹਾ ਜਾ ਰਿਹਾ ਵੀ ਕੋਈ ਵੀ ਡੀਜ਼ਲ ਟਰੱਕ ਆ ਉਹ ਨਹੀਂ ਵੇਚਿਆ ਜਾਊਗਾ। ਕਹਿੰਦੇ ਵੀ ਜਿਹੜੇ ਟਰੱਕ ਅਤੇ ਇੰਜਨ ਮੈਨੂਫੈਕਚਰਰ ਐਸੋਸੀਏਸ਼ਨ EMA ਵਾਲੇ ਆ, ਕਹਿੰਦੇ ਵੀ ਅਸੀਂ ਤੁਹਾਡੇ ਗੋਲ ਦੀ ਪੂਰੀ ਸਪੋਰਟ ਕਰਦੇ ਹਾਂ, ਅਤੇ ਕਹਿੰਦੇ ਵੀ ਉਹ ਦਿਖਾਇਆ ਵੀ ਆ, ਅਸੀਂ ਬਿਲੀਅਨਸ ਆਫ ਡਾਲਰ ਆਲਰੇਡੀ ਇਸ ਦੇ ਵਿੱਚ ਇਨਵੈਸਟ ਕਰ ਰਹੇ ਹਾਂ, ਅਸੀਂ ਹੋਰ ਨਵੇਂ ਇੰਜਨ ਇਸ ਮਾਮਲੇ ਦੇ ਵਿੱਚ ਉਹ ਡਿਵੈਲਪ ਕਰ ਰਹੇ ਹਾਂ ਜ਼ੀਰੋ ਮਿਸ਼ਨ ਪਾਵਰ ਟ੍ਰੇਨਸ ਅਤੇ ਵਹੀਕਲਸ ਲਿਆਉਣ ਦੇ ਲਈ। ਪਰ ਨਾਲ ਦੇ ਨਾਲ ਵਿਦਾਊਟ ਬਿਜਲੀ ਰੀਚਾਰਜਿੰਗ ਅਤੇ ਹਾਈਡਰੋਜਨ ਰੀਫਿਊਲਿੰਗ ਇਨਫਰਾਸਟਰਕਚਰ ਜੇ ਉਹ ਨਹੀਂ ਹੋਊਗਾ, ਅਤੇ ਜਿਹੜੇ ਕਸਟਮਰ ਆ ਉਹ ਫਿਰ ਉਹ ਕਰਨਗੇ ਕੀ? ਇਹ ਜਿਹੜੀ ਇਨਵੈਸਟਮੈਂਟ ਉਹਨਾਂ ਨੇ ਲੱਖਾਂ ਡਾਲਰਾਂ ਦੀ ਕਰਨੀ ਆ ਅਜਿਹੇ ਜ਼ੀਰੋ ਮਿਸ਼ਨ ਵਹੀਕਲਸ ਨੂੰ ਪਰਚੇਜ਼ ਕਰਕੇ, ਉਹ ਤਾਂ ਕਹਿੰਦੇ ਵੀ ਬੇਸਿਕਲੀ ਸਾਨੂੰ ਵੀ ਅਤੇ ਉਹਨਾਂ ਨੂੰ ਵੀ ਆਊਟ ਆਫ ਬਿਜ਼ਨਸ ਜਿਹੜੀ ਉਹ ਕਰ ਦਊਗੀ। ਕਹਿੰਦੇ ਵੀ ਆਪਾਂ ਇੱਦਾਂ ਦਾ ਕੋਈ ਸਿਨਾਰੀਓ ਉਹ ਅਫੋਰਡ ਨਹੀਂ ਕਰ ਸਕਦੇ ਵੀ ਅਸੀਂ ਜ਼ੀਰੋ ਮਿਸ਼ਨ ਵਹੀਕਲਸ ਆ ਉਹ ਵੇਚੀਏ ਅਤੇ ਦੂਜੇ ਵਹੀਕਲ ਆ ਉਹਨਾਂ ਨੂੰ ਚਾਰਜ ਕਰਨ ਲਈ ਜਾਂ ਹਾਈਡਰੋਜਨ ਰੀਫਿਲਿੰਗ ਸਟੇਸ਼ਨਸ ਆ ਉਹ ਬਣੇ ਹੀ ਨਾ ਹੋਣ। ਸੋ ਇਹ ਰੈਸਪੀ ਫਾਰ ਡਿਜ਼ਾਸਟਰ ਆ। EPA ਦੀ ਜਿਹੜੀ ਨਵੀਂ ਗ੍ਰੀਨ ਹਾਊਸ ਗੈਸ ਦੇ ਜਿਹੜੇ ਸਟੈਂਡਰਡ ਆ ਹੈਵੀ ਟਰੱਕਸ ਦੇ ਲਈ, ਉਹ ਮਾਡਲ ਈਅਰ 2028 ਤੋਂ ਸ਼ੁਰੂ ਹੋਣ ਜਾ ਰਹੇ ਆ ਅਤੇ ਐਕਸਟੈਂਡ ਹੋਣੇ ਆ ਮਾਡਲ ਈਅਰ 2032 ਤੱਕ, ਜਿਹਦੇ ਵਿੱਚ ਇਹਨਾਂ ਨੇ ਕਈ ਤਰੀਕੇ ਦੇ ਹੋਰ ਚੇਂਜਿਸ ਜਿਹੜੇ ਉਹ ਲੈ ਕੇ ਆਉਣੇ ਆ। ਇਸ ਫੇਜ਼ ਦੇ ਵਿੱਚ ਕਾਰਬਨ ਡਾਈਆਕਸਾਈਡ ਐਮਿਸ਼ਨਸ ਆ ਉਹਨਾਂ ਨੂੰ ਘਟਾਇਆ ਜਾਣਾ ਹੈ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ, ਅਤੇ ਹੁਣ EPA ਦੇ ਜਿਹੜੇ ਇਸ ਫੇਜ਼ ਦੇ ਵਿੱਚ 2028 ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਹੋਰ ਉਤਲੇ ਲੈਵਲ ਤੱਕ ਜਾਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਸੋ ਇਨਫਰਾਸਟਰਕਚਰ ਤਿਆਰ ਨਹੀਂ ਆ, ਪਰ ਇਹ ਪਾਲਿਸੀ ਪੁਸ਼ ਜਿਹੜੀ ਉਹ ਪੂਰੀ ਹੋ ਰਹੀ ਆ। ਹੁਣ ਗਰਮੀਆਂ ਆਉਣੀਆਂ, ਪਿਛਲੀਆਂ ਗਰਮੀਆਂ 'ਚ ਆਪਾਂ ਦੇਖਿਆ ਸੀਗਾ ਸਾਡੇ ਗਵਰਨਰ ਸਾਹਿਬ ਕਹਿੰਦੇ ਸੀਗੇ ਵੀ ਭਾਈ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਬਿਜਲੀ ਘੱਟ ਖਪਤ ਕਰੋ, ਨਹੀਂ ਤਾਂ ਜਿਹੜੇ ਬਲੈਕ ਆਊਟ ਹੋ ਸਕਦੇ ਆ। ਅਤੇ ਭਾਈ ਜਦੋਂ ਟਰੱਕ ਵੀ ਬਿਜਲੀ ਵਾਲੇ ਹੋ ਗਏ, ਗੱਡੀਆਂ ਵੀ ਬਿਜਲੀ ਵਾਲੀਆਂ, ਸਭ ਕੁਝ ਹੀ ਬਿਜਲੀ ਵਾਲੀਆਂ, ਗੈਸ ਦੇ ਚੁੱਲ੍ਹੇ ਵੀ ਬਿਜਲੀ ਵਾਲੇ, ਅਤੇ ਫਿਰ ਉਹ ਚਲਾਉਣਾ ਕਿਹਦੇ ਨਾਲ? ਮੋਮਬੱਤੀ ਨਾਲ ਚਲਾਉਣੇ ਆ, ਜਾਂ ਕਿੱਥੋਂ ਜਿਹੜੀ ਉਹ ਬਿਜਲੀ ਆਪਾਂ ਲੈ ਕੇ ਆਉਣੀ ਆ? ਜਾਂ ਤਾਂ ਫਿਰ ਉਹ ਇਨਫਰਾਸਟਰਕਚਰ ਵੀ ਉਸ ਤੇਜ਼ੀ ਦੇ ਨਾਲ ਤਿਆਰ ਕਰੋ, ਨਹੀਂ ਤਾਂ ਫਿਰ ਕੰਮ ਜਿਹੜਾ ਉਹ ਖਰਾਬ ਹੋਊਗਾ। ਬੇਸਿਕਲੀ ਕਾਰ ਦੇ ਜਾਂ ਜਿਹੜੇ EPA ਦੇ ਇਹਨਾਂ ਪ੍ਰਪੋਜ਼ਲਸ ਆ ਜਾਂ ਪਾਲਿਸੀਜ਼ ਆ, ਇਸ ਦੇ ਨਾਲ ਲੋਕ ਆਊਟ ਆਫ ਬਿਜ਼ਨਸ ਜਿਹੜੇ ਉਹ ਜ਼ਰੂਰ ਜਲਦੀ ਹੋ ਸਕਦੇ ਆ, ਅਤੇ ਆਊਟ ਆਫ ਇੰਪਲੋਇਮੈਂਟ ਵੀ। ਜੀ, ਸੋ ਬਿਲਕੁਲ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਰਾਜਕਵੀਰ ਸਿੰਘ ਜੀ, ਟੈਸਲਾ ਨਾਲ ਰਿਲੇਟਡ ਇੱਕ ਪਰਿਵਾਰ ਠੰਡ ਵਾਲਾ ਏਰੀਆ ਸਾਈਡ ਇੱਕ ਤੇ ਜਾਣਾ ਸੀ, ਪੂਰੇ ਦਿਨ ਡਰਾਈਵ ਕਰਨ ਲਈ 6 ਵਾਰ ਕਹਿੰਦੇ ਸਾਨੂੰ ਚਾਰਜ ਕਰਨੀ ਪਈ, ਕਿਉਂਕਿ ਠੰਡ ਦੇ ਵਿੱਚ ਹਜੇ ਵੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜਿੱਥੇ ਸਨੋ ਪਈ ਹੋਈ ਸੀ। ਸੋ ਜਿਹੜੇ ਟਰੱਕ ਜਾਣੇ ਆ ਉਹਨਾਂ ਦਾ ਕੀ ਸਿਚੁਏਸ਼ਨ ਹੋਊਗਾ ਇਹ ਹੁਣ ਪਤਾ ਨਹੀਂ।